अस्सलाम वालेकुम। ਸਿਆਣੇ ਕਹਿੰਦੇ ਆ ਵੀ ਮੂੰਹ ਵੇਖ ਕੇ ਚਪੇੜ ਮਾਰੀਏ। ਅੱਗੇ ਨਾ ਮੰਗਤੇ ਹੁੰਦੇ ਸੀ, ਆ ਅਨਪੜ੍ਹ ਗਰੀਬ ਘਰਾਂ ਦੇ ਪਾਟੇ ਪੁਰਾਣੇ ਕੱਪੜੇ ਬੁਰੇ ਹਾਲਾਤ। ਹੁਣ ਕੋਈ ਐਸਾ ਦੌਰ ਬਦਲਿਆ ਵੀ ਹੁਣ ਜਦੀਦ ਮੰਗਤੇ ਆਏ, ਡਿਜੀਟਲ ਮੰਗਤੇ, ਈ ਮੰਗਤੇ। ਵੀ ਉਹ ਪੜ੍ਹੇ ਲਿਖੇ, ਜੁੱਤੀ ਕੱਪੜਾ ਚੰਗਾ, 2-2 ਲੱਖ ਦਾ ਮੋਬਾਈਲ ਸਾਹਮਣੇ ਰੱਖ ਕੇ ਨਾ ਤੇ ਉਹ ਟਿਕਟੌਕ ਤੇ ਲਾਈਵ ਆ ਕੇ ਮੰਗਦੇ, ਤੈਪ 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 ਡਬਲ ਤੈਪ। ਉਹ ਮੰਗਣ ਦਾ ਤਰੀਕਾ ਉਹਨਾਂ। ਅੱਛਾ, ਉਹ ਖਸਮਾਂ ਦਾ ਸਿਰ ਖਾਣ ਮੰਗੀ ਜਾਣ, ਸਾਡਾ ਕੀ ਲੈਂਦੇ। ਸਾਨੂੰ ਦੁੱਖ ਇਹ ਆ ਵੀ ਉਹ ਸਾਡੀਆਂ ਨਸਲਾਂ ਤਬਾਹ ਕਰਨ ਤੇ ਤੁਲ ਪਏ। ਐਸੀ ਗੰਦੀ ਗਾਲ ਬਹਿ ਕੇ ਕੱਢਦੇ। ਉਹ ਗਾਲ ਨੂੰ ਤਾਂ ਟਿਕਟੌਕ ਤੇ ਹੁਣ ਸਮਝਦੇ ਹੀ ਕੁਛ ਨਹੀਂ। ਫਿਰ ਐਸੀਆਂ ਗੰਦੀਆਂ ਗੱਲਾਂ ਵੀ ਉਹ ਲਾਲਚ ਦੇ ਵਿੱਚ ਅੰਨੇ ਹੋ ਗਏ। ਵੀ ਕਹਿੰਦੇ ਆ ਵੀ ਕੋਈ ਮਜ਼ਹਬ ਯਾਦ ਨਹੀਂ, ਕੋਈ ਇਨਸਾਨੀਅਤ ਯਾਦ ਨਹੀਂ। ਉਹ ਐਸੇ ਲਾਵਾਰਸ ਬੈਠੇ ਨਾ, ਕੁੜੀਆਂ ਮੈਂ ਹੈਰਾਨ ਆ, ਉਹਨਾਂ ਦਾ ਕੋਈ ਵਾਲੀ ਵਾਰਸ ਹੀ ਹੈ ਨਹੀਂ। ਮੇਕਅਪ ਕਰਕੇ ਬੈਠੀਆਂ ਤੇ ਉਹ ਗੰਦ ਉੱਥੇ ਚੱਲ ਰਿਹਾ। ਉਹ ਕਹਿੰਦੇ ਵੀ ਅਸੀਂ ਰਾਤੋਂ ਰਾਤ ਅਮੀਰ ਹੋ ਜਾਈਏ। 2 ਜਣੇ ਬਹਿ ਜਾਂਦੇ, ਇੱਕ ਇੱਧਰ ਇੱਕ ਇੱਧਰ, ਉਹ ਸਵਾਲ ਜਵਾਬ ਮੈਚ ਲਾਉਂਦੇ ਤੇ ਉਹ ਗੰਦੇ ਸਵਾਲ ਤੇ ਗੰਦੀਆਂ ਗੱਲਾਂ ਤੇ ਪਤਾ ਨਹੀਂ ਉਹ ਕੀ ਕੁਛ ਸਜ਼ਾਵਾਂ ਦਿੰਦੇ। ਅਖੀਰ ਤੇ ਉਹ ਪੈਸੇ ਅੱਧੋ ਅੱਧ ਕਰ ਲੈਂਦੇ। ਲੈ ਇੱਦਾਂ ਹੁਣ ਇਹ ਮੰਗਣਗੇ। ਜਿੱਦਾਂ ਕੋਈ ਬੰਦਾ ਚੌਧਰੀ ਕੋ ਆਇਆ ਤੇ ਆ ਕੇ ਕਹਿੰਦਾ, ਚੌਧਰੀ ਸਾਹਿਬ ਤੁਹਾਡੇ ਕੋਲ ਮੁਰਗੀਆਂ ਵਾਹਵਾ, ਵੀ ਇੱਕ ਮੁਰਗੀ ਮੈਨੂੰ ਦੇ ਦਿਓ, ਅੱਧ ਤੇ ਦੇ ਦਿਓ। ਚੋਰੀ ਨੇ ਸੋਚਿਆ ਵੀ ਚਲੋ ਵਾਧਾ ਹੋ ਜੂ, ਕਹਿੰਦਾ ਚਲੋ ਇੱਕ ਮੁਰਗੀ ਅੱਧ ਤੇ ਲੈ ਜਾ। ਉਹ ਬੰਦਾ ਲੈ ਕੇ ਚਲਿਆ ਗਿਆ। ਲੈ ਹਜੇ ਚੌਧਰੀ ਡੇਰੇ ਹੀ ਬੈਠਾ ਹੁੱਕਾ ਪੀ ਰਿਹਾ। ਉਹ ਅੱਧੇ ਘੰਟੇ ਬਾਅਦ ਉਹ ਤੁਰਿਆ ਆਵੇ, ਪੌਣੇ ਦੇ ਵਿੱਚ ਇੰਨਾ ਕੁ ਗੋਸ਼ਤ। ਚੌਧਰੀ ਕਹਿੰਦਾ ਇਹ ਕੀ? ਕਹਿੰਦਾ ਜੀ ਅੱਧ ਵੰਡਿਆ।